ਨਾਜ਼ਰੀਨ अस्सलामुअलैकुम। ਕਿਰਾਏਦਾਰੀ ਦਾ ਇੰਦਰਾਜ ਕਰਾਉਣ ਲਈ ਮੁਤਲਕਾ ਥਾਣੇ ਜਾਣਾ ਪੈਂਦਾ ਹੈ ਤੇ ਇਸ ਬਾਰੇ ਵਿੱਚ ਕਾਨੂੰਨ ਦੀ ਪੰਜਾਬ ਇਨਫੋਰਮੇਸ਼ਨ ਆਫ ਟੈਂਪਰੇਰੀ ਰੈਜ਼ੀਡੈਂਟਸ ਐਕਟਸ 2015 ਮੌਜੂਦ ਹੈ। ਲੇਕਿਨ ਫਿਰ ਵੀ ਲੋਕ ਥਾਣੇ ਜਾਣ ਤੋਂ ਘਬਰਾਉਂਦੇ ਤੇ ਕਤਰਾਉਂਦੇ ਨੇ ਤੇ ਗੌਰਮੈਂਟ ਨੂੰ ਇਸ ਸਿਲਸਿਲੇ 'ਚ ਮੈਂ ਤਜਵੀਜ਼ ਦੇ ਰਿਹਾ ਵਾਂ ਤੇ ਇਸ ਤਜਵੀਜ਼ ਨੂੰ ਜਾਣਨ ਲਈ ਤੁਸੀਂ ਇਸ ਵਲੌਗ ਨੂੰ ਅਖੀਰ ਤੱਕ ਵੇਖੋ ਤੇ ਬਾਬਰ ਜਵੇਦ ਡਾਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਚੰਦ ਦਿਨ ਪਹਿਲੇ ਮੈਂ ਟਾਊਨ ਦੇ ਗੇਟ ਤੋਂ ਗੁਜ਼ਰ ਰਿਹਾ ਸਾਂ ਤੇ ਮੇਰੀ ਨਜ਼ਰ ਦੀਵਾਰ ਉੱਤੇ ਲੱਗੇ ਇੱਕ ਬੈਨਰ ਉੱਤੇ ਪਈ। ਇਹ ਬੈਨਰ ਲੋਕਲ ਪੁਲਿਸ ਵੱਲੋਂ ਅਵੇਜ਼ਾ ਕੀਤਾ ਗਿਆ ਸੀ ਤੇ ਇਹਦੇ ਉੱਤੇ ਲਿਖਿਆ ਸੀ ਪ੍ਰਾਈਵੇਟ ਗਾਰਡ ਤੇ ਕਿਰਾਏਦਾਰਾਂ ਦਾ ਇੰਦਰਾਜ ਕਰਾਓ ਵਰਨਾ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਬਾਰਤ ਪੜ੍ਹਦਿਆਂ ਮੈਂ 2015 ਵਿੱਚ ਚਲਾ ਗਿਆ ਜਦੋਂ ਸੈਸ਼ਨ ਜੱਜ ਸਾਹਿਬ ਗੁਜਰਾਤ DPO ਗੁਜਰਾਤ ਨੂੰ ਕਹਿ ਰਹੇ ਸਨ ਕਿ ਜ਼ਿਲ੍ਹੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਬਹੁਤ ਸਾਰੀਆਂ FIR ਦਰਜ ਹੋ ਰਹੀਆਂ ਨੇ ਤੇ ਤੁਸੀਂ ਲੋਕਾਂ ਨੂੰ ਆਗਾਹੀ ਦਿਓ ਤੇ ਨਾਲ ਇਸ ਕਾਨੂੰਨ ਦੀ ਪੰਜਾਬ ਇਨਫੋਰਮੇਸ਼ਨ ਆਫ ਟੈਂਪਰੇਰੀ ਰੈਜ਼ੀਡੈਂਟ ਐਕਟ 2015 ਦੇ ਤਹਿਤ ਕੋਈ ਵੀ ਸ਼ਖਸ ਕਿਰਾਏਦਾਰੀ ਦਾ ਇੰਦਰਾਜ ਕਰਾਉਣ ਥਾਣੇ ਆਉਂਦਾ ਹੈ ਤੇ ਤੁਸੀਂ ਫੌਰੀ ਉਹਦਾ ਤਰਜੀਹੀ ਬੁਨਿਆਦਾਂ ਉੱਤੇ ਇੰਦਰਾਜ ਕਰੋ। ਤੇ DPO ਸਾਹਿਬ ਨੇ ਆਖਿਆ ਕਿ ਇਸ ਸਿਲਸਿਲੇ 'ਚ ਹਕੂਮਤੀ ਹਦਾਇਤ ਬੜੀਆਂ ਸਖਤ ਨੇ ਤੇ ਸੈਸ਼ਨ ਜੱਜ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਇੱਕ ਜ਼ਾਤੀ ਗੱਲ ਸੁਣਾਉਣਾ ਕਿ 3 ਦਿਨ ਤੋਂ ਮੇਰਾ ਬ੍ਰਦਰ ਇਨ ਲਾ ਲਾਹੌਰ ਥਾਣੇ ਜਾ ਰਿਹਾ ਹੈ ਤੇ ਕਿਰਾਏਦਾਰੀ ਦਾ ਇੰਦਰਾਜ ਨਹੀਂ ਹੋ ਪਾ ਰਿਹਾ ਤੇ ਉਹਨੇ ਇਸ ਸਿਲਸਿਲੇ 'ਚ ਮੈਨੂੰ ਟੈਲੀਫੋਨ ਵੀ ਕੀਤਾ ਹੈ ਤੇ ਸੂਰਤ ਹਾਲ ਤੋਂ ਆਗਾਹ ਕੀਤਾ ਹੈ ਤੇ ਗੁਜਰਾਤ ਵਿੱਚ ਅਜਿਹੀ ਸੂਰਤ ਹਾਲ ਨਹੀਂ ਹੋਣੀ ਚਾਹੀਦੀ ਜਦੋਂ ਵੀ ਕੋਈ ਸ਼ਖਸ ਥਾਣੇ ਪਹੁੰਚੇ ਇਸ ਸਿਲਸਿਲੇ 'ਚ ਤੇ ਤੁਸੀਂ ਫੌਰੀ ਤੌਰ 'ਤੇ ਉਹਦਾ ਕਿਰਾਏਦਾਰੀ ਦਾ ਇੰਦਰਾਜ ਕਰੋ। ਤੇ DPO ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਨਸ਼ਾਅੱਲਾ ਇਸ ਚੀਜ਼ ਦੀ ਕੰਪਲਾਈਂਸ ਹੋਏਗੀ। ਇੱਕ ਦੂਜੀ ਮੁਲਾਕਾਤ ਵਿੱਚ ਸੈਸ਼ਨ ਜੱਜ ਸਾਹਿਬ ਗੁਜਰਾਤ ਨੇ ਮੈਨੂੰ ਆਖਿਆ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਸਾਹਿਬ ਅੱਜ ਤਬੀਅਤ ਬੜੀ ਉਦਾਸ ਹੈ। ਮੈਂ ਆਖਿਆ ਜਨਾਬ ਕੀ ਗੱਲ ਹੋਈ ਹੈ ਤੇ ਉਹਨਾਂ ਦੱਸਿਆ ਕਿ ਅੱਜ ਕੋਰਟ ਵਿੱਚ ਇੱਕ ਬਜ਼ੁਰਗ ਮੁਲਜ਼ਮ ਕਟਹਿਰੇ ਵਿੱਚ ਗੁੰਮਸੁੰਮ ਖਲੋਤਾ ਸੀ ਤੇ ਉਹਦੀਆਂ ਅੱਖੀਆਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਉਹਦੇ ਖਿਲਾਫ ਵੀ FIR ਕਿਰਾਏਦਾਰੀ ਦਾ ਇੰਦਰਾਜ ਨਾ ਕਰਾਉਣ ਪਰ ਹੋਈ ਸੀ ਤੇ ਉਹਨਾਂ ਮੈਨੂੰ ਆਖਿਆ ਕਿ ਇਸ ਸਿਲਸਿਲੇ 'ਚ ਕੋਈ ਬਿਹਤਰੀ ਆਉਣੀ ਚਾਹੀਦੀ ਹੈ ਤੇ ਮੈਂ ਉਹਨਾਂ ਅੱਗੇ ਅਰਜ਼ ਕੀਤੀ ਕਿ ਅੱਜ ਇਹ ਚੰਦ ਦਿਨ ਬਾਅਦ ਪੁਲਿਸ ਦੇ ਜਿਤਨੇ ਵੀ IOs ਨੇ ਉਹਨਾਂ ਨਾਲ ਸਾਡੀ ਮੁਲਾਕਾਤ ਹੋ ਰਹੀ ਹੈ ਤੇ ਅਸੀਂ ਉਹਨਾਂ ਨੂੰ ਉੱਥੇ ਬਰੀਫਿੰਗ ਵੀ ਕਰਨੀ ਹੈ ਕਾਨੂੰਨ ਦੇ ਮੁਤਲਕ ਜਿਹੜੇ ਨਵੇਂ ਕਾਨੂੰਨ ਆਏ ਨੇ ਤੇ ਮੈਂ ਇਨਸ਼ਾਅੱਲਾ ਜਨਾਬ ਦੀ ਹਦਾਇਤ ਦੇ ਮੁਤਾਬਕ ਇਹ ਗੱਲਾਂ ਵੀ ਉੱਥੇ ਉਹਨਾਂ ਦੇ ਸਾਹਮਣੇ ਜ਼ਰੂਰ ਕਰਾਂਗਾ। ਤੇ ਬਾਅਦ ਅਸਾਂ ਉਹ ਮੀਟਿੰਗ ਹੋਈ ਤੇ ਬਿਹਤਰੀ ਆਈ, ਵਕਤੀ ਤੌਰ ਤੇ ਬਿਹਤਰੀ ਆਈ, ਯਾਨੀ FIR ਦਾ ਇੰਦਰਾਜ ਘਟ ਗਿਆ। ਲੇਕਿਨ ਅੱਜ 8 ਸਾਲ ਤਕਰੀਬਨ ਗੁਜ਼ਰ ਚੁੱਕੇ ਨੇ ਤੇ ਲੋਕ ਅੱਜ ਵੀ ਉਂਝ ਹੀ ਹੈਜ਼ੀਟੇਟ ਕਰਦੇ ਨੇ, ਕਤਰਾਉਂਦੇ ਨੇ ਥਾਣਿਆਂ ਵਿੱਚ ਜਾ ਕੇ ਕਿਰਾਏਦਾਰ ਦਾ ਇੰਦਰਾਜ ਕਰਾਉਣ ਦੇ। ਬਹਰਹਾਲ ਲੋਕਲ ਪੁਲਿਸ ਨੇ ਬੈਨਰ ਅਵੇਜ਼ਾ ਕਰਕੇ ਪਬਲਿਕ ਨੂੰ ਆਗਾਹੀ ਦਿੱਤੀ ਹੈ ਤੇ ਇਸ ਹੱਦ ਤੱਕ ਇਹ ਕਾਬਲੇ ਤਾਰੀਫ ਹੈ। ਅਸਲ ਵਿੱਚ ਕਾਨੂੰਨ ਜਿਹੜੇ ਨੇ 2015 ਤੋਂ ਪਹਿਲੇ ਵੀ ਤੇ ਬਾਅਦ ਵਿੱਚ ਵੀ ਇੱਕ ਜਿਹੜੀ ਦਹਿਸ਼ਤਗਰਦੀ ਦੀ ਵੇਵ ਚੱਲੀ ਸੀ ਮੁਲਕ ਵਿੱਚ ਉਹਨਾਂ ਦਾ ਮੁਕਾਬਲਾ ਕਰਨ ਲਈ ਇਹ ਬਣਾਏ ਗਏ ਸਨ। ਲੇਕਿਨ ਅਗਰ ਇਸ ਦੇ ਨਤੀਜੇ 'ਚ ਕੁਛ ਲੋਕ ਮੁਤਾਸਰ ਹੋ ਰਹੇ ਨੇ ਤੇ ਇਹ ਫਿਰ ਗਵਰਨਮੈਂਟ ਦਾ ਫਰਜ਼ ਹੈ ਕਿ ਉਹਨਾਂ ਦਾ ਤਦਾਰਕ ਕਰੇ ਉਹਨਾਂ ਦੇ ਮਸਾਇਲ ਦਾ।
ਤੇ ਉਸ ਸਿਲਸਿਲੇ 'ਚ ਮੇਰੀ ਇੱਕ ਤਜਵੀਜ਼ ਹੈ ਕਿ ਇੱਕ ਵੈਬਸਾਈਟ ਬਣਾਈ ਜਾਏ ਜਿਹਦੇ ਜ਼ਰੀਏ ਲੋਕ ਆਪਣੇ ਘਰ ਵਿੱਚੋਂ ਹੀ ਕਿਰਾਏਦਾਰੀ ਦਾ ਇੰਦਰਾਜ ਥਾਣਿਆਂ ਵਿੱਚ ਕਰਾ ਸਕਣ। ਇਸ ਕੰਮ ਨਾਲ ਤਿੰਨ ਤਰ੍ਹਾਂ ਦੇ ਫਾਇਦੇ ਹੋਣਗੇ। ਇੱਕ ਤੇ ਲੋਕਾਂ ਨੂੰ ਸਹੂਲਤ ਮੁਯੱਸਰ ਆਏਗੀ, ਦੂਸਰਾ ਕਾਨੂੰਨ ਦੀ ਅਮਲਦਾਰੀ 'ਚ ਵਾਧਾ ਹੋਏਗਾ, ਅਤੇ ਤੀਸਰਾ ਜਿਹੜੇ ਦਹਿਸ਼ਤਗਰਦੀ ਨਾਲ ਵੀ ਬਿਹਤਰ ਅੰਦਾਜ਼ ਨਾਲ ਨਿਪਟਿਆ ਜਾ ਸਕੇਗਾ। ਅਤੇ ਮੈਂ ਪੰਜਾਬ ਗੌਰਮੈਂਟ ਨੂੰ ਗੁਜ਼ਾਰਿਸ਼ ਕਰਨਾ ਵਾਂ ਕਿ ਉਹ ਇਸ ਚੀਜ਼ ਦਾ ਨੋਟਿਸ ਲਵੇ। ਖਾਸ ਤੌਰ 'ਤੇ ਮਰੀਮ ਨਵਾਜ਼ ਸਾਹਿਬਾ CM ਬਣ ਚੁੱਕੀਆਂ ਨੇ ਅਤੇ ਮੈਨੂੰ ਯਕੀਨ ਹੈ ਕਿ ਉਹ ਇਹਦਾ ਨੋਟਿਸ ਲੈਣਗੀਆਂ, ਕਿਉਂਕਿ ਇਹਦੇ ਵਿੱਚ ਆਵਾਮ ਦੀ ਬਿਹਤਰੀ ਵੀ ਹੈ ਅਤੇ ਉਹਨਾਂ ਨੂੰ ਸਹੂਲਤ ਵੀ ਹੈ। ਸ਼ੁਕਰੀਆ।